अस्सलाम वालेकुम दोस्तों, अज असीं आपदे पिंड दे विच दफ्तू दे विच खड़े। बड़ा हिस्टोरिकल पुराना तरीकी ते एक ऐसा एहतसास पिंड जिंदे विच सिखां दा एक गुरुद्वारा जिंदी रेनोवेशन दा काम जारी है। ते कई वीर पुछदे भी होंदे कि आपां नूं इन्हां दा की फायदा कि सारे वीर जिहड़े ने इस वक्त गुरुद्वारा वेखण आए कि यार दफ्तू दे विच सुनिया कि बड़ा पुराना, बड़ा तरीकी, बड़ा आलीशान गुरुद्वारा है जिहदे वास्ते गवर्नमेंट पंजाब कोशिश करदी है उहनूं रेनोवेट हो रहा वा। ਤੇ ਇਸੇ ਸਿਲਸਿਲੇ ਦੇ ਵਿੱਚ ਸਾਰੇ ਵੀਰ ਆਏ ਨੇ ਤੇ ਨਾਲ ਪੁੱਛ ਰਹੇ ਵੀ ਕਿੱਥੋਂ ਕਿੱਥੋਂ ਆਏ ਨੇ। ਤੇ ਭਾਈ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਲਾਹੌਰ ਤੋਂ ਹੀ। ਤੇ ਭਾਈ ਹੁਣ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਰੋਏਵਾਲ ਜੀ। ਇਹ ਕਿੱਥੇ ਕਰਕੇ ਆਂਦਾ ਹੈ? ਕਸੂਰ ਦੇ ਅਗਲੇ ਪਾਸੇ। ਕਸੂਰ ਦਾ। ਤੇ ਭਾਈ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ? ਅਸੀਂ ਲੱਦੇ ਕੀ ਠਾੜ। ਲੱਦੇ ਕੀ ਠਾੜ ਜੀ। ਇਹ ਕਿੱਥੇ ਕਰਕੇ ਆਂਦਾ ਜੀ? ਇਹ ਰੋਏਵਾਲ ਤੋਂ ਵੀ ਅੱਗੇ। ਰੋਏਵਾਲ ਤੋਂ ਵੀ ਅੱਗੇ। ਇਹਦੇ ਆਸੇ-ਪਾਸੇ ਕਿਹੜੇ ਪਿੰਡ ਹੈ ਰੋਏਵਾਲ ਤੋਂ? ਆਸੇ-ਪਾਸੇ ਭੇੜੀਆਂ ਕਲਾਂ ਹੈ। ਹਾਂਜੀ। ਸ਼ੇਖਪੁਰਾ। ਹਾਂਜੀ। ਰੋਏਵਾਲ ਹੈ। ਹਾਂਜੀ। ਲੋਗੜ ਚੁਗੀਆਂ ਨੇ ਅੱਗੇ ਦੂਸਰਾ ਆ ਜਾਂਦਾ ਨਿੱਕਾ ਸ਼ੇਖਪੁਰਾ ਆ ਜਾਂਦਾ। ਅੱਛਾ ਇਹਦੇ ਮਾਲਾ ਮਾ ਜਾਂਦਾ। ਇੱਕ ਇਸ ਰੋਏਵਾਲ ਦੇ ਲੱਦੇ ਦੇ ਦਰਮਿਆਨ ਇੱਕ ਬੜਾ ਇੱਕ ਦਰਬਾਰ ਮਸ਼ਹੂਰ ਹੋ ਕਿਹੜਾ ਜੀ? ਉਹ ਜੀ ਹੈਗਾ ਸ਼ਾਹ ਬਰਾਮ ਬਾਰਡਰ ਦੇ ਉੱਤੇ। ਸ਼ਾਹ ਬਰਾਮ ਬਾਰਡਰ ਦੇ ਬਿਲਕੁਲ ਉੱਪਰ ਹੈ ਜੀ, ਜਿਹੜਾ ਜਿੰਦਾ ਮੇਲਾ ਦੋਵੇਂ ਪੰਜਾਬ ਹੀ ਵੇਂਦੇ ਰਹਿੰਦੇ। ਹਾਂਜੀ ਆਖਰੀ ਜੁਮਰਾਤ ਹੁੰਦੀ। ਆਖਰੀ ਜੁਮਰਾਤ 2 ਵਾਰੀ ਹੁੰਦਾ ਜੀ? 1 ਵਾਰੀ ਹੁੰਦਾ ਜੀ? ਇਹ 1 ਵਾਰੀ ਹੁੰਦਾ ਸਾਲ ਚ। ਲਓ ਜੀ, ਇਹ ਆ ਤੁਹਾਨੂੰ ਦੱਸਣਾ ਸੀ ਕਿ ਬੜੀ ਦੂਰ ਤੋਂ ਵੀਰ ਆਏ ਨੇ। ਭਾਈ ਆਸਫ ਨੇ ਖਸੂਸੀ ਜਿਹੜਾ ਨਾ ਕਿ ਇਸ ਵੀਡੀਓ ਵਾਸਤੇ ਬਲਕਿ ਇਸ ਗੁਰਦੁਆਰੇ ਵਾਸਤੇ ਗਏ ਤੇ ਅਸੀਂ ਹਾਜ਼ਰ ਨੇ। ਭਾਈ ਆਸਫ, ਤੁਹਾਨੂੰ ਵੇਖ ਕੇ ਕਿਦਾਂ ਦਾ ਲੱਗਾ? ਕਿਵੇਂ ਦਾ ਗੁਰਦੁਆਰਾ ਜੀ? ਭਾਜੀ ਤਰੀਖੀ ਗੁਰਦੁਆਰਾ ਹੈ ਜੀ। ਹਾਂਜੀ, ਜਿਵੇਂ ਦਾ ਵੀਡੀਓ ਚ ਲੱਗਦਾ ਉਸ ਤੋਂ ਵੀ ਪਿਆਰਾ ਲੱਗਾ ਕਿ ਪਿਆਰਾ ਜੀ? ਉਸ ਤੋਂ ਵੀ ਪਿਆਰਾ। ਮੁਰੰਮਤ ਹੋਈ ਹੈ ਤੇ ਉਸ ਤੋਂ ਵੀ ਪਿਆਰਾ ਹੋ ਗਿਆ ਜੀ। ਤੇ ਤੁਸੀਂ ਇਸ ਗੁਰਦੁਆਰੇ ਨੂੰ, ਇਸ ਪਿੰਡ ਨੂੰ ਵੇਖਣ ਵਾਸਤੇ ਕਿਹੜੀ ਜਗ੍ਹਾ ਤੋਂ ਆਏ? ਸ਼ੇਖੂਪੁਰੇ ਤੋਂ ਜੀ। ਪਿੰਡ ਕਿਹੜਾ ਤੁਹਾਡਾ? ਪਿੰਡ ਕੰਗ ਹੈ ਜੀ। ਪਿੰਡ ਕੰਗ। ਇਹਦੇ ਆਲ ਦੁਆਲ ਕਿਹੜੇ ਪਿੰਡ ਹੈਗੇ ਨੇ? ਪਿੰਡ ਸ਼ੇਖਪੁਰੇ ਦੇ ਨਾਲ ਜੀ। ਹਾਂਜੀ। ਪਿੰਡ ਕੰਗ ਦੇ ਨਾਲ ਜੀ ਕੁੱਜਰ ਹੈ ਜੀ, ਆਪਣਾ ਵਾਵਾ ਪਿੰਡ ਹੈ। ਵਾਵਾ ਪਿੰਡ। ਹਾਂਜੀ। ਚਲੋ ਜੀ, ਇਹ ਸੀ ਅੱਜ ਦਾ ਗੁਰਦੁਆਰਾ। ਇੱਕ ਛੋਟੀ ਜਿਹੀ ਰੀਲ ਤੁਹਾਡੇ ਵਾਸਤੇ ਬਣਾਈ ਤੇ ਮੇਰੇ ਨਾਲ ਮੋਹਸਨ ਭੱਟੀ ਸਾਹਿਬ ਨੇ, ਇਸੇ ਪਿੰਡ ਦੇ ਹੀ ਨੇ। ਇਹਨਾਂ ਨੂੰ ਪੁੱਛ ਰਹੇ ਕਿ ਜਿਹੜੇ ਵੀਰ ਆਏ ਨੇ ਉਹਨਾਂ ਨੂੰ ਵੇਖ ਕੇ ਇਹਨਾਂ ਨੂੰ ਕਿਦਾਂ ਦਾ ਲੱਗਦਾ ਕਿ ਆਣੇ ਚਾਹੀਦੇ, ਜੇ ਖੁਸ਼ ਹੋਏ ਨੇ ਜਾਂ ਨਹੀਂ ਹੋਏ। ਇਹ ਗੱਲਬਾਤ ਕਰਨੇ ਮੋਹਸਨ ਵੀਰ ਨਾਲ ਜੀ। ਮੋਹਸਨ ਭਾਈ, ਕਿਦਾਂ ਦਾ ਲੱਗਾ ਤੁਹਾਨੂੰ? ਨਹੀਂ, ਬਹੁਤ ਅੱਛਾ ਲੱਗਦਾ। ਕੋਈ ਮਹਿਮਾਨ ਆਂਦਾ ਤੇ ਦਿਲ ਨੂੰ ਖੁਸ਼ੀ ਹੁੰਦੀ ਹੈ। ਇੱਥੇ ਤੇ ਸਿੱਖ ਵੀ ਆਉਂਦੇ ਨੇ, ਉਹ ਇੰਡੀਆ ਚੋਂ ਨਾਲ ਦੇ ਪੰਜਾਬ ਚੋਂ ਆਉਂਦੇ ਨੇ। ਸਾਨੂੰ ਉਹਨਾਂ ਨੂੰ ਵੇਖ ਕੇ ਖੁਸ਼ੀ ਹੁੰਦੀ ਤੇ ਫਿਰ ਆਪਦੇ ਵੀਰ ਨੇ। ਹਾਂਜੀ। ਤੇ ਇਹਨਾਂ ਨੂੰ ਵੇਖ ਕੇ ਹੋਰ ਜ਼ਿਆਦਾ ਖੁਸ਼ੀ ਹੁੰਦੀ। ਚਲੋ ਅੱਛੀ ਗੱਲ ਹੈ। ਔਰ ਤੁਸੀਂ ਬੜੀ ਵੱਡੀ ਕਾਵਿਸ਼ ਕਰ ਰਹੇ ਹੋ, ਤੁਹਾਨੂੰ ਐਪਰੀਸ਼ੀਏਟ ਕਰਨੇ ਅਸੀਂ। ਬਾਕੀ ਠੀਕ ਹੈ, ਬੜੀ ਮਿਹਰਬਾਨੀ ਜੀ ਤੁਹਾਡੀ। ਔਰ ਵੇਖੋ, ਇਹ ਗੱਲ ਇਹੀ ਕਹਿਣੀ ਸੀ ਕਿ ਅੱਜ ਇਹ ਗੁਰਦੁਆਰਾ ਹੈ ਤੇ ਲੋਕ ਵੇਖਣ ਆਏ ਨੇ। ਇਹ ਇੱਕ ਤਾਰੀਖ ਸਾਜ਼ ਇਮਾਰਤ ਹੈ, ਇਹਦਾ ਤਾਲੁਕ ਕਿਸੇ ਮਜ਼ਹਬ ਦੇ ਨਾਲ ਨਹੀਂ। ਅੱਜ ਵੀ ਵੇਖ ਰਹੇ ਤੁਹਾਡੇ ਯਾਰ, ਤੁਹਾਡੇ ਪਿੰਡ ਵੇਖਣ ਵਾਲੀ ਕਿਹੜੀ ਸ਼ੈ? ਉਹ ਜੀ ਸਾਡੇ ਪਿੰਡ ਇੱਕ ਬਹੁਤ ਵੱਡਾ ਗੁਰਦੁਆਰਾ ਹੈ ਜੀ, ਜਿੰਦੇ ਵਿੱਚ ਹਜ਼ਰਤ ਬਾਬੇ ਬੁੱਲੇ ਸ਼ਾਹ ਨੇ ਕਦਮ ਰੱਖੇ ਹੋਣ, ਜਿੰਦੇ ਵਾਸਤੇ ਜਿਹਨੂੰ ਵੇਖਣ ਵਾਸਤੇ ਸਿੱਖ ਸੰਗਤਾਂ ਜਿਹੜੀਆਂ ਚੜ੍ਹਦੇ ਪੰਜਾਬ ਤੋਂ ਆਉਂਦੀਆਂ ਹੋਣ, ਕੈਨੇਡਾ ਤੋਂ ਆਉਂਦੀਆਂ ਹੋਣ, ਅਮਰੀਕਾ ਤੋਂ, ਇੰਗਲੈਂਡ ਤੋਂ ਆਉਂਦੀਆਂ ਹੋਣ। ਇਹ ਜੋ ਗੁਰਦੁਆਰਾ ਜਿਹਨੂੰ ਵੇਖਣ ਵਾਸਤੇ, ਜਿੰਦੇ ਵਿੱਚ ਜਿਹੜਾ ਨਾ ਕਿ ਵੀ ਕਹਿ ਲਓ ਕਿ ਇਹ ਬੜਾ ਤਰੀਕੀ ਗੁਰਦੁਆਰਾ, ਜਿਹਨੂੰ 100 ਸਾਲ ਪਹਿਲੇ ਤਮੀਰ ਕੀਤਾ ਗਿਆ, ਜਦ ਇਹਦੀ ਹਾਲਤ ਖਰਾਬ ਸੀ। ਸੋ ਗਵਰਨਮੈਂਟ ਦੀ ਬੜੀ ਮਿਹਰਬਾਨੀ ਕਿ ਇਸ ਗੁਰਦੁਆਰੇ ਨੂੰ ਕੋਈ 100 ਸਾਲ ਅੱਗੇ ਲੈ ਗਈ ਹੈ, ਇਹਦੀ ਉਮਰ ਹੋਰ ਵਧਾ ਦਿੱਤੀ ਹੈ। ਸੋ ਇਸੇ ਵੀਡੀਓ ਦੇ ਨਾਲ, ਇਹਨਾਂ ਅਲਫਾਜ਼ਾਂ ਦੇ ਨਾਲ ਵੀਡੀਓ ਦਾ ਐਂਡ ਕਰਨੇ ਆ। ਤੇ ਬਹੁਤ ਸ਼ੁਕਰੀਆ ਇੱਕ ਵਾਰੀ ਫੇਰ ਵੀਰਾਂ ਦਾ, ਜਿਹੜੇ ਸਾਨੂੰ ਦੂਰ ਤੋਂ ਨਜ਼ਦੀਕ ਤੋਂ ਸੁਣਦੇ ਨੇ ਤੇ ਪਿਆਰ ਬਖਸ਼ਦੇ ਨੇ। ਉਹਨਾਂ ਦੇ ਪਿਆਰ ਦੇ ਨਾਮ ਅੱਜ ਦੀ ਵੀਡੀਓ ਸੀ। ਤੇ ਇਜਾਜ਼ਤ ਚਾਹਨੇ ਤੇ ਨਾਰਾ ਲਾਣੇ ਸਾਰੇ ਰਲ ਕੇ ਪੰਜਾਬ ਦਾ, ਭਾਵੇਂ ਪੰਜਾਬ ਉਹ ਹੋਵੇ ਤੇ ਭਾਵੇਂ ਪੰਜਾਬ ਜ਼ਿੰਦਾਬਾਦ। ਠੀਕ ਹੋ ਗਿਆ ਜੀ ਭਾਈ।